ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਪੜ੍ਹਨੇ ਆ। ਸਾਡੀ ਪਹਿਲੀ ਈਮੇਲ ਆਈ ਹੈ ਕਨੈਕਟੀਕਟ ਅਮਰੀਕਾ ਤੋਂ ਵੀਰ ਕੁਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਡਾਕਟਰ ਸਾਹਿਬ, ਮੈਂ ਸੱਚੋ ਸੱਚ ਪ੍ਰੋਗਰਾਮ ਪਿਛਲੇ 8-9 ਮਹੀਨਿਆਂ ਤੋਂ ਦੇਖ ਰਿਹਾ ਹਾਂ। ਜਦ ਵੀ ਕੋਈ ਸਵਾਲ ਮੇਰੇ ਦਿਮਾਗ ਵਿੱਚ ਆਉਂਦਾ, ਸੋਚਦਾ ਕਿ ਆਪ ਜੀ ਨੂੰ ਈਮੇਲ ਕਰਕੇ ਜਵਾਬ ਪੁੱਛਾਂ, ਪਰ ਕਿਸੇ ਨਾ ਕਿਸੇ ਵੀਰ ਭੈਣ ਵੱਲੋਂ ਇਹ ਸਵਾਲ ਪੁੱਛ ਲਿਆ ਗਿਆ ਹੁੰਦਾ। ਕੱਲ ਰਾਤ ਆਪ ਜੀ ਵੱਲੋਂ ਖਾਲਿਸਤਾਨ ਡੈਕਲੇਰੇਸ਼ਨ ਬਾਰੇ ਕਿਹਾ ਗਿਆ। ਮੈਂ ਸੋਚਿਆ ਕਿ ਹੁਣ ਮੈਨੂੰ ਮੌਕਾ ਮਿਲ ਗਿਆ ਹੈ ਆਪ ਜੀ ਨੂੰ ਈਮੇਲ ਕਰਨ ਦਾ ਅਤੇ ਖਾਲਿਸਤਾਨ ਡੈਕਲੇਰੇਸ਼ਨ ਦੀ ਪੰਜਾਬੀ ਵਿੱਚ ਕਾਪੀ ਲੈਣ ਦਾ। ਡਾਕਟਰ ਸਾਹਿਬ, ਆਪ ਜੀ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਬਹੁਤ ਜ਼ਰੂਰੀ ਕੰਮ ਕਰ ਰਹੇ ਹੋ। ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਦਿਲ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰ ਦਿੱਤੀਆਂ ਹਨ। ਮੈਂ ਆਪ ਜੀ ਦਾ ਤਹਿ ਦਿਲ ਤੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਸਭ ਸਹਿਯੋਗੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸਾਨੂੰ ਖਾਲਿਸਤਾਨ ਦੀ ਜਲਦ ਤੋਂ ਜਲਦ ਮਿਲੇ, ਇਸ ਦੀ ਮੈਂ ਅਰਦਾਸ ਕਰਦਾ ਹਾਂ। ਡਾਕਟਰ ਸਾਹਿਬ, ਮੈਂ ਜਦ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਵੱਲ ਵੇਖਦਾ ਹਾਂ, ਮੈਂ ਬਹੁਤ ਉਦਾਸ ਹੁੰਦਾ ਹਾਂ। ਸਾਡੇ ਕੋਲੋਂ ਤਾਂ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਵੀ ਖੋਹ ਲਏ ਗਏ। ਧਰਮ ਦੇ ਠੇਕੇਦਾਰ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਪਾਵਰ ਹੈ, ਉਹ ਅੱਜ ਕੱਲ੍ਹ ਸਿੱਖੀ ਦੇ ਦੁਸ਼ਮਣਾਂ ਦੀਆਂ ਜੁੱਤੀਆਂ ਚੱਟ ਰਹੇ ਹਨ। ਡਾਕਟਰ ਸਾਹਿਬ, ਇੱਕੋ ਇੱਕ ਸਵਾਲ ਆਉਂਦਾ ਹੈ ਦਿਲ ਵਿੱਚ ਕਿ ਅਸੀਂ ਆਪਣੇ ਅਕਾਲ ਤਖਤ ਨੂੰ ਕਿਵੇਂ ਸਿੱਖੀ ਦੇ ਦੁਸ਼ਮਣਾਂ ਤੋਂ ਆਜ਼ਾਦ ਕਰਵਾ ਸਕਦੇ ਹਾਂ। ਇੱਕ ਬੇਨਤੀ ਹੈ ਕਿ ਤੁਸੀਂ ਮੈਨੂੰ ਖਾਲਿਸਤਾਨ ਦੇ ਐਲਾਨਨਾਮੇ ਦੀ ਕਾਪੀ ਜ਼ਰੂਰ ਭੇਜਣਾ। ਧੰਨਵਾਦੀ ਹੋਵਾਂਗਾ। ਭੁੱਲ-ਚੁੱਕ ਦੀ ਮਾਫੀ। ਖਾਲਿਸਤਾਨ ਜਿੰਦਾਬਾਦ। ਜੀ ਡਾਕਟਰ ਸਾਹਿਬ। ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਨੈਕਟੀਕਟ ਤੋਂ ਲਿਖਿਆ। ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਕਿ ਉਹ ਲਗਾਤਾਰਤਾ ਨਾਲ ਪਿਛਲੇ 7-8 ਮਹੀਨੇ ਤੋਂ ਸੁਣਦੇ ਨੇ ਔਰ ਉਹਨਾਂ ਦੇ ਜਿਹੜੇ ਸ਼ੰਕੇ ਨੇ, ਸਵਾਲ ਨੇ ਜੀ, ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਰਹੇ ਨੇ ਜਿਵੇਂ ਉਹਨਾਂ ਨੇ ਲਿਖੇ ਜੀ। ਇਸ ਦੇ ਨਾਲ ਹੀ ਉਹਨਾਂ ਨੇ ਖਾਲਿਸਤਾਨ ਦੇ ਡੈਕਲੇਰੇਸ਼ਨ ਜਿਹੜਾ ਐਲਾਨਨਾਮਾ ਹੈ ਉਸ ਦੀ ਕਾਪੀ ਮੰਗੀ। ਅਸੀਂ ਉਹਨਾਂ ਨੂੰ ਆਲਰੇਡੀ ਈਮੇਲ ਕਰ ਦਿੱਤੀ ਹੈ, ਜਿਸ ਈਮੇਲ ਐਡਰੈਸ ਤੋਂ ਉਹਨਾਂ ਦੀ ਈਮੇਲ ਆਈ ਹੈ ਜੀ। ਖਾਲਿਸਤਾਨ ਲਈ ਉਹ ਅਰਦਾਸ ਕਰਦੇ ਨੇ ਕੌਮੀ ਘਰ ਬਣੇ, ਹਰ ਗੁਰਸਿੱਖ ਹੀ 2 ਵੇਲੇ ਜੇ ਜੁੜ ਕੇ ਗੁਰੂ ਚਰਨਾਂ 'ਚ ਅਰਦਾਸ ਕਰੇ। ਅਲਟੀਮੇਟਲੀ ਦੇਸ਼ ਕਾਲ ਅਕਾਲ ਪੁਰਖ ਦੇ ਹੱਥ 'ਚ ਨੇ ਔਰ ਇਹ ਅਕਾਲ ਪੁਰਖ ਦਾ ਹੀ ਮਹਿਕਮਾ ਹੈ। ਬਹੁਤ ਵਾਰੀ ਇਹ ਪੁੱਛਿਆ ਜਾਂਦਾ ਹੈ ਸਾਨੂੰ ਵੀ ਕਿ ਜੀ ਕਦੋਂ ਬਣੇਗਾ ਜੀ, ਕਹਿੰਦੇ ਜਦੋਂ ਅਕਾਲ ਪੁਰਖ ਚਾਹੇਗਾ ਤੇ ਕੌਮ ਉਸ ਦੇ ਲਈ ਖਲੋਏਗੀ, ਫਿਰ ਤਾਂ ਘੰਟਿਆਂ ਦੇ ਵਿੱਚ ਬਣ ਸਕਦਾ ਜੀ। ਜੀ ਬਿਲਕੁਲ। ਉਹਨਾਂ ਨੇ ਇਹ ਪੁੱਛਿਆ ਕਿ SGPC ਔਰ ਅਕਾਲ ਤਖਤ ਜਿਸ ਬਾਰੇ ਉਹ ਫਿਕਰਮੰਦ ਰਹਿੰਦੇ ਨੇ ਕਿ ਵੀ ਇਹ ਸਾਡੇ ਹੱਥਾਂ 'ਚ ਨਹੀਂ ਨੇ, ਕਿਵੇਂ ਅਸੀਂ ਇਹਨਾਂ ਦਾ ਕੰਟਰੋਲ ਲੈ ਸਕਾਂਗੇ ਜੀ। ਜੇ ਵੀਰੇ ਲਗਾਤਾਰਤਾ ਨਾਲ ਪ੍ਰੋਗਰਾਮ ਨੂੰ ਸੁਣਦੇ ਨੇ ਤੇ ਮੇਰਾ ਖਿਆਲ ਆ ਜੇ 1 ਹਫ਼ਤਾ ਪਹਿਲਾਂ ਹੀ ਇਸ ਮੁੱਦੇ ਦੇ ਉੱਤੇ ਸਪੈਸੀਫਿਕਲੀ ਕਿ ਵੀ ਉਹਦੇ 'ਚ ਇੱਕ ਵੀਰ ਨੇ ਲਿਖਿਆ ਸੀ ਕਿ ਪਹਿਲਾਂ ਅਕਾਲ ਤਖਤ ਸਾਹਿਬ ਆਜ਼ਾਦ ਕਰਵਾ ਲਈਏ, ਫਿਰ ਖਾਲਿਸਤਾਨ ਦਾ ਕੰਮ ਸੌਖਾ ਹੋ ਜਾਏਗਾ ਜੀ ਜੀ। ਤੇ ਅਸੀਂ ਇਸ ਦੇ ਉੱਤੇ ਕਾਫੀ ਡੀਟੇਲ ਦੇ ਵਿੱਚ ਚਰਚਾ ਕੀਤੀ ਹੈ। ਉਹ ਜੇ YouTube ਦੇ ਉੱਤੇ ਜਾ ਕੇ ਇਸ ਨੂੰ ਸਰਚ ਕਰਨਗੇ, ਜੇ ਉਹਨਾਂ ਨੇ ਪ੍ਰੋਗਰਾਮ ਹੋ ਸਕਦਾ ਮਿਸ ਕੀਤਾ ਹੋਏ ਜੀ, ਤੇ ਉਹਨਾਂ ਦੇ ਸਵਾਲ ਦਾ ਜਵਾਬ ਉਸ ਦੇ ਵਿੱਚ ਹੈ। ਅਸੀਂ ਸਮੇਂ ਸੀਮਾ ਨੂੰ ਮੁੱਖ ਰੱਖਦੇ ਹਾਂ, ਹੁਣ ਇਸ ਦੇ ਉੱਤੇ ਦੁਬਾਰਾ ਨਹੀਂ ਕਾਮੈਂਟ ਕਰਾਂਗੇ। ਇਹ ਆਲਰੇਡੀ ਜਿਹੜਾ ਇਹ ਡਿਸਕਸਡ ਹੈ ਜੀ। ਸੋ ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਦੇ ਹਾਂ ਕਿ ਐਵੇਂ ਸਾਨੂੰ ਲਿਖਦੇ ਰਹਿਣਗੇ ਜੀ। ਡਾਕਟਰ ਸਾਹਿਬ ਬਿਲਕੁਲ। ਸਾਡੀ ਅਗਲੀ ਈਮੇਲ ਵੀਰ ਮਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਹਾਡੀ 6 ਡੇ ਪਰੇਡ ਮੌਕੇ ਕੀਤੀ ਗਈ ਸਪੀਚ ਬਹੁਤ ਹੀ ਵਧੀਆ ਸੀ। ਕਿਰਪਾ ਕਰਕੇ ਮੈਨੂੰ ਖਾਲਿਸਤਾਨ ਐਲਾਨਨਾਮੇ ਦਾ ਪੰਜਾਬੀ ਰੂਪ ਭੇਜਣਾ। ਮੈਂ ਇੰਟਰਨੈਟ ਤੇ ਅਨੰਦਪੁਰ ਮਤੇ ਦਾ ਪੰਜਾਬੀ ਰੂਪ ਵੀ ਲੱਭ ਰਿਹਾ ਹਾਂ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੂੰ ਵੀ ਅਸੀਂ ਇਹਨਾਂ ਦੀ ਮੰਗ ਮੁਤਾਬਕ ਖਾਲਿਸਤਾਨ ਡੈਕਲੇਰੇਸ਼ਨ ਦੀ ਕਾਪੀ ਮੇਲ ਕਰ ਦਿੱਤੀ ਹੈ ਜੀ। ਇਹਨਾਂ ਨੂੰ 6 ਡੇ ਪੈਰੇਡ ਦੀ ਸਪੀਚ ਪਸੰਦ ਆਈ ਕਿਉਂਕਿ ਅਪਲੋਡ ਹੋ ਚੁੱਕੀ ਹੈ ਜੀ। ਹੋਰ ਵੀ ਬਹੁਤ ਸਾਰੇ ਕਮੈਂਟ ਇਸ ਤੇ ਨੇ, ਅਸੀਂ 1-2 ਹੀ ਪਿਕ ਕੀਤੇ ਨੇ। ਬਾਕੀ ਸਭ ਦਾ ਧੰਨਵਾਦ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ। ਬਹੁਤ ਸਾਰੀਆਂ ਲਾਈਕਸ ਵੀ ਨੇ ਇਸ ਦੇ ਉੱਤੇ ਜੀ। ਸੋ ਅਸੀਂ ਤਾਂ ਜੋ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਕੌਮੀ ਘਰ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ ਔਰ ਕੁਦਰਤੀ ਇਸ ਵਾਰ 6 ਡੇ ਪੈਰੇਡ ਤੇ ਮਾਹੌਲ ਹੀ ਇੰਨਾ ਐਂਥੂਸੀਆਜ਼ਮ ਵਾਲਾ ਸੀ ਜੀ ਕਿ ਉਸਨੇ ਸਾਨੂੰ ਹੋਰ ਵੀ ਉਤਸ਼ਾਹਿਤ ਕੀਤਾ ਕਿ ਨਹੀਂ, ਕੌਮ ਦੇ ਵਿੱਚ ਗੱਲ ਜਿਉਂਦੀ ਹੈ ਔਰ ਕਿਵੇਂ ਡਾਇਸਪੋਰਾ ਸਿੱਖਾਂ ਨੇ। ਔਰ ਇਹ ਗੱਲ ਆਲਮੋਸਟ ਸਾਰੇ ਪਾਸਿਓਂ ਹੀ ਪਿਛਲੇ ਕੱਲ੍ਹ ਹੀ ਜਿਹੜੀ ਹੈ 2 ਦਿਨ ਪਹਿਲਾਂ ਸ਼ਾਇਦ ਸੈਚਰਡੇ ਜਾਂ ਸੰਡੇ ਸੀ ਜੀ, ਮਾਲਟਨ ਨਗਰ ਕੀਰਤਨ ਸੀ, ਪੈਰੇਡ ਸੀ, ਉੱਥੋਂ ਦੀ ਰਿਪੋਰਟਿੰਗ ਵੀ, ਕਿਉਂਕਿ ਸੰਡੇ ਸ਼ਾਮ ਮੇਰਾ 1 ਘੰਟੇ ਦਾ ਰੇਡੀਓ ਟਾਕ ਸ਼ੋ ਹੁੰਦਾ ਹੈ ਪ੍ਰੋਗਰਾਮ ਹਮਸਫਰ ਦੇ ਵਿੱਚ ਉਦਮ ਦੇ ਨਾਂ ਥੱਲੇ ਜੀ। ਸੋ ਉਹਦੇ 'ਚ ਇੱਕ ਟੋਰਾਂਟੋ ਤੋਂ ਹੀ ਬਰੀਫ ਕਰ ਰਹੇ ਸੀ ਜੀ ਕਿ 4 ਚੁਫੇਰੇ ਖਾਲਿਸਤਾਨ ਤੋਂ ਬਿਨਾਂ ਕੋਈ ਗੱਲ ਨਹੀਂ ਸੀ ਔਰ ਲੱਖਾਂ ਲੋਕ ਜਿਹੜੇ ਨੇ ਉਹ ਸ਼ਾਮਲ ਸਨ। ਉਸ ਤੋਂ ਪਹਿਲੇ ਵੀਕਐਂਡ ਡਾਊਨਟਾਊਨ ਟੋਰਾਂਟੋ 'ਚ ਵੀ
ਜੀ ਔਰ ਸਰੀ ਪੈਰੇਡ। ਸੋ ਕੁੱਲ ਮਿਲਾ ਕੇ ਜਿੰਨੀਆਂ ਕਿ ਰਿਪੋਰਟਸ ਅਸੀਂ ਇਸ ਵਾਰ ਦੀਆਂ ਦੇਖਦੇ ਹਾਂ, ਇਹ ਜਿਹੜੀ ਚੜ੍ਹਦੀ ਕਲਾ ਜਾਂ ਉਤਸ਼ਾਹ ਹੈ, ਇਹੀ ਜਿਹੜਾ ਸਾਡਾ ਸਰਮਾਇਆ ਵੀ ਹੈ। ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਠੀਕ ਮਜ਼ਬੂਤੀ ਦੇ ਨਾਲ ਥੰਮ ਲਏ। ਜੀ ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਸਾਡਾ ਅਗਲਾ ਫੇਸਬੁੱਕ ਮੈਸੇਜ ਵੀਰ ਹਰਦੀਪ ਸਿੰਘ ਜੀ ਦਾ ਹੈ। ਇਹਨਾਂ ਨੇ ਖਾਲਿਸਤਾਨ ਐਲਾਨਨਾਮੇ ਦੀ ਪੰਜਾਬੀ ਕਾਪੀ ਮੰਗੀ ਹੈ ਅਤੇ ਇਹ ਸੁਝਾਅ ਵੀ ਦਿੱਤਾ ਹੈ ਕਿ ਇਸ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਜਾਵੇ। ਇਹ ਕਹਿੰਦੇ ਹਨ, ਮੈਂ ਖਾਲਿਸਤਾਨ ਪ੍ਰਤੀ ਤੁਹਾਡੀ ਸਪਿਰਿਟ ਅਤੇ ਤੁਹਾਡੇ ਯਤਨਾਂ ਨੂੰ ਪ੍ਰਣਾਮ ਕਰਦਾ ਹਾਂ। ਜੀ ਡਾਕਟਰ ਸਾਹਿਬ। ਵੀਰ ਹਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੂੰ ਵੀ ਅਸੀਂ ਕਾਪੀ ਈਮੇਲ ਕਰ ਦਿੱਤੀ ਹੈ ਔਰ ਸਰਟਨਲੀ ਜਿਹੜੇ ਸਾਡੇ ਵੀਰ ਫੇਸਬੁੱਕ ਅਪਡੇਟ ਕਰਦੇ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਇਸ ਐਲਾਨਨਾਮੇ ਨੂੰ ਉਹਦੇ ਤੇ ਫੇਸਬੁੱਕ ਦੇ ਉੱਤੇ ਵੀ ਪਾ ਦੇਣ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਹਰਸ਼ਰਨ ਸਿੰਘ ਬਾਂਸੀ ਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੇ ਅਮਿਤਾਭ ਬੱਚਨ ਦੇ ਆਸਟ੍ਰੇਲੀਆ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਹਿਲਾਂ ਤਾਂ ਫਿਲਮ ਫੈਸਟੀਵਲ ਨੇ ਪ੍ਰੈਸ ਕਾਨਫਰੰਸ ਦਾ ਡਰਾਮਾ ਰਚਿਆ, ਜਿਸ ਵਿੱਚ ਕੁਝ ਸਿੱਖ ਮੀਡੀਆ ਸ਼ਖਸੀਅਤਾਂ ਵੀ ਪਹੁੰਚ ਗਈਆਂ। ਇਸ ਤੋਂ ਘਬਰਾ ਕੇ ਉਹਨਾਂ ਨੇ ਸਾਰੀ ਕਾਰਵਾਈ 15 ਮਿੰਟ ਵਿੱਚ ਹੀ ਖਤਮ ਕਰ ਦਿੱਤੀ ਅਤੇ ਕੋਈ ਸਵਾਲ ਜਵਾਬ ਸੈਸ਼ਨ ਕੀਤਾ ਹੀ ਨਹੀਂ। ਉਸ ਤੋਂ ਅਗਲੇ ਦਿਨ ਪ੍ਰਿੰਸੈਸ ਥੀਏਟਰ ਮੈਲਬਰਨ ਵਿੱਚ ਅਮਿਤਾਭ ਬੱਚਨ ਨੇ ਇੱਕ ਬਹੁਤ ਵੱਡੇ ਇੰਡੀਅਨ ਫਿਲਮ ਫੈਸਟੀਵਲ ਦਾ ਉਦਘਾਟਨ ਕਰਨਾ ਸੀ। ਥੀਏਟਰ ਦੇ ਬਾਹਰ ਸਿੱਖ ਨੌਜਵਾਨਾਂ ਵੱਲੋਂ ਬੜਾ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ। ਡਰ ਦੇ ਮਾਰੇ ਅਮਿਤਾਭ ਬੱਚਨ ਨੇ ਮੋਰਲੇ ਦਰਵਾਜ਼ੇ ਤੋਂ ਅੰਦਰ ਜਾਣ ਦਾ ਹੌਸਲਾ ਹੀ ਨਹੀਂ ਕੀਤਾ। ਉਸ ਨੂੰ ਪਿਛਲੇ ਚੋਰ ਦਰਵਾਜ਼ਿਓਂ ਅੰਦਰ ਵਾੜਿਆ ਗਿਆ। ਇਸ ਸੰਬੰਧੀ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਵਿੱਚ ਕੌਮੀ ਆਵਾਜ਼ ਪੰਜਾਬੀ ਰੇਡੀਓ ਨੇ ਬੜੀ ਅਸਰਦਾਰ ਭੂਮਿਕਾ ਨਿਭਾਈ। ਸਿੱਖ ਸੰਗਤਾਂ ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਸਿੱਖ ਦੁਸ਼ਮਣ ਜਾਂਦਾ ਹੈ, ਉਸ ਨੂੰ ਜਨਤਕ ਤੌਰ ਤੇ ਚੈਲੰਜ ਕਰਨ। ਗੁਰੂ ਸਿੱਖ ਕੌਮ ਦੀ ਚੈਲੰਜ ਕਰਨ ਦੀ ਸਪਿਰਿਟ ਬਣਾਈ ਰੱਖਣ। ਜੀ ਡਾਕਟਰ ਸਾਹਿਬ। ਵੀਰ ਹਰਸ਼ਰਨ ਸਿੰਘ ਬਾਸੀ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ। ਜੀ ਇਨਫੈਕਟ ਅਮਿਤਾਭ ਬੱਚਨ ਮੈਲਬਰਨ ਆਇਆ ਹੋਇਆ ਸੀ ਆਸਟ੍ਰੇਲੀਆ। ਜੀ ਉੱਥੇ ਜਿਹੜਾ ਉਹਨਾਂ ਦਾ ਫਿਲਮ ਫੈਸਟੀਵਲ, ਸ਼ਾਇਦ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਲਿਬਰਲ ਹੈ ਜਾਂ ਕੌਣ ਨੇ, ਉਹਨਾਂ ਦੇ ਰਾਹੀਂ ਸ਼ੋਅ ਸੀ ਉਹਨਾਂ ਦਾ। ਜੀ ਔਰ ਬੇਸ਼ੱਕ ਉਹਨਾਂ ਨੇ ਕੋਸ਼ਿਸ਼ ਕੀਤੀ, ਲੋਕਲ ਉਹ ਸਮਝਦੇ ਸੀ ਕਿ ਅਮਿਤਾਭ ਬੱਚਨ ਦੇ ਖਿਲਾਫ, ਕਿਉਂਕਿ ਸ਼ਾਇਦ ਜਦੋਂ ਲਾਸਟ ਟਾਈਮ ਉਹ ਆਇਆ ਉਹਦੇ ਖਿਲਾਫ ਕੇਸ ਵੀ ਜਿਹੜਾ ਉਹ ਦਾਇਰ ਕੀਤਾ ਗਿਆ ਸੀ। ਸੋ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਲੋਕਲ, ਜਿਵੇਂ ਕੌਮੀ ਆਵਾਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਜਿਹੜਾ ਕਿ ਬੜੇ ਇਫੈਕਟਿਵ ਤਰੀਕੇ ਦੇ ਨਾਲ ਇਹ ਰੇਡੀਓ ਪ੍ਰੋਗਰਾਮ ਬੜਾ ਹਰਮਨ ਪਿਆਰਾ ਹੈ ਜੀ। ਔਰ ਹੁਣ ਇਹਦਾ ਵੀ ਦਾਇਰਾ ਜਿਹੜਾ ਕਾਫੀ ਹੋਰ ਵੀ ਵਸੀਹ ਹੋ ਰਿਹਾ ਜੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ, ਮਾਣ ਵੀ ਹੈ ਕਿ ਸਾਡਾ ਸੱਚੋ ਸੱਚ ਪ੍ਰੋਗਰਾਮ TV 84 ਉਹ ਲਾਈਵ ਜਿਹੜਾ ਹੈ ਕੌਮੀ ਆਵਾਜ਼ ਤੇ ਵੀ ਦਿੰਦੇ ਨੇ। ਔਰ ਬਹੁਤ ਸਾਰੀਆਂ ਸਾਨੂੰ ਈਮੇਲਸ ਜਾਂ ਫੇਸਬੁੱਕ ਮੈਸੇजेस ਜਿਹੜੇ ਉੱਥੋਂ ਓਰੀਜਿਨੇਟ ਹੁੰਦੇ ਨੇ, ਉਹਦਾ ਇੱਕ ਕਾਰਨ ਕੌਮੀ ਆਵਾਜ਼ ਰਾਹੀਂ ਹੈ। ਸੋ ਉਹਨਾਂ ਦੇ ਜਿਹੜੇ ਏਬਲ ਮੀਡੀਆ ਪਰਸਨ ਸੀ ਉਹ ਵੀ ਪਹੁੰਚੇ, ਲੇਕਿਨ ਉਹਨਾਂ ਨੇ ਫਿਰ ਅੰਦਰ ਵੀ ਇਹ ਮੂਡ ਭਾਂਪ ਲਿਆ ਕਿ ਜੇ ਸਵਾਲ ਜਵਾਬ ਸੈਸ਼ਨ ਸ਼ੁਰੂ ਹੋਇਆ ਤੇ ਫਿਰ ਔਨ ਦਾ ਡਿਫੈਂਸਿਵ ਹੋਣਾ ਪਏਗਾ। ਸੋ ਉਹ ਵੀ ਉਹਨਾਂ ਨੇ ਇੱਕ ਜਸਟ ਵਨ ਸਾਈਡ, ਜਿਵੇਂ ਇੱਕ ਪ੍ਰੈਸ ਰਿਲੀਜ਼ ਪੜ੍ਹ ਦਿੱਤੀ ਜਾਂਦੀ ਹੈ ਇਨਫੋਰਮੇਸ਼ਨ ਦੇਣ ਦੇ ਲਈ, ਕੁਐਸਚਨ ਆਨਸਰ ਸੈਸ਼ਨ ਦੇ ਲਈ ਉਸ ਫੋਰਮ ਨੂੰ ਨਹੀਂ ਖੋਲ੍ਹਿਆ ਉਹਨਾਂ ਨੇ ਜੀ। ਪਰ ਉਸ ਤੋਂ ਅਗਲੇ ਦਿਨ ਜਿੱਥੇ ਕਿ ਉਦਘਾਟਨ ਪ੍ਰਿੰਸੈਸ ਥੀਏਟਰ ਦੇ ਵਿੱਚ ਮੈਲਬਰਨ 'ਚ ਸੀ, ਵੱਡੀ ਗਿਣਤੀ 'ਚ ਸਿੱਖ ਨੌਜਵਾਨ, ਸਿੱਖ ਸੰਗਤਾਂ ਉੱਥੇ ਪਹੁੰਚੀਆਂ ਪ੍ਰੋਟੈਸਟ ਕਰਨ ਦੇ ਲਈ। ਔਰ ਫਿਰ ਉਹਨਾਂ ਦਾ ਹੌਸਲਾ ਨਹੀਂ ਪਿਆ ਵੀ ਅਮਿਤਾਭ ਬੱਚਨ ਨੂੰ ਉਹ ਫਰੰਟ ਤੋਂ ਲਿਆਉਣ, ਦਰਵਾਜ਼ੇ ਤੋਂ, ਬੈਕ ਡੋਰ ਤੋਂ ਹੀ ਲਿਆਏ। ਸੋ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ ਜਿੱਥੇ ਵੀ ਇਹ ਸਿੱਖ ਦੁਸ਼ਮਣ ਜਾਂਦੇ ਨੇ, ਕਿਉਂਕਿ ਅਮਿਤਾਭ ਬੱਚਨ ਦੇ ਰੋਲ ਬਾਰੇ ਬੇਸ਼ੱਕ ਗੱਲ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚਾਈ ਗਈ, ਪਰ ਜਿਵੇਂ ਅੱਜ ਕੱਲ੍ਹ ਸਾਡੇ ਤਖਤ ਮੈਨੇਜ ਹੁੰਦੇ ਨੇ, ਉੱਥੋਂ ਹੀ ਉਹਨਾਂ ਨੇ ਮੁੰਬਈ ਤੋਂ ਅਮਿਤਾਭ ਬੱਚਨ ਨੇ ਆਪਣੇ ਕਿਸੇ ਵਪਾਰੀ ਸਿੱਖ ਦੋਸਤ ਨੂੰ ਭੇਜਿਆ। ਉਹ ਇਕੱਲਾ ਚਿੱਠੀ ਨਹੀਂ ਲੈ ਕੇ ਆਇਆ, ਉਹਦੀ ਨਾਲ ਲਿਫਾਫੇ ਹੁੰਦੇ ਨੇ, ਲਿਫਾਫੇ ਡਿਸਾਈਡ ਕਰਦੇ ਨੇ ਵੀ ਫੇਟ ਕੀ ਹੈ। ਜੀ ਸੋ ਉੱਥੋਂ ਵੀ ਬਚ ਕੇ ਨਿਕਲ ਗਿਆ। ਕਾਨੂੰਨੀ ਤੌਰ ਤੇ ਇੰਨਾ ਸੌਖਾ ਨਹੀਂ ਹੁੰਦਾ, ਲੇਕਿਨ ਇੱਕ ਗੱਲ ਜ਼ਰੂਰ ਜ਼ਾਹਰ ਹੈ ਕਿ ਇਹ ਗੱਲ ਸਿੱਖਾਂ ਦੇ ਸਾਹਮਣੇ ਆ ਗਈ ਇੰਟਰਨੈਸ਼ਨਲੀ ਕਿ ਅਮਿਤਾਭ ਬੱਚਨ ਜਿਹੜਾ ਕਿ ਉਹਦਾ ਪੁੱਤਰ ਬਣਿਆ ਹੋਇਆ ਸੀ ਇੰਦਰਾ ਗਾਂਧੀ ਦਾ, ਇਸ ਨੇ ਜਦੋਂ ਕਿ ਉਹਦੀ ਡੈੱਡ ਬੋਡੀ ਦੇ ਕੋਲੋਂ ਕਰਾਊਡਸ ਲੰਘ ਰਹੀਆਂ, ਇੰਦਰਾ ਗਾਂਧੀ ਦਾ ਉਹ ਡਿਸਪਲੇ ਕੀਤਾ ਸੀ ਨਫ਼ਰਤ ਫੈਲਾਉਣ ਦੇ ਲਈ। ਜੀ ਤੇ ਖੂਨ ਕਾ ਬਦਲਾ ਖੂਨ ਦਾ ਜਿਹੜਾ ਨਾਰਾ ਬੁਲੰਦ ਕਰਨ ਵਾਲਾ ਪਹਿਲਾ ਬੰਦਾ ਜਿਹੜਾ ਸੀ ਉਹ ਇਹ ਸੀ। ਜੀ ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਔਰ ਖਾਸ ਤੌਰ ਤੇ ਆਪਣੇ ਨੌਜਵਾਨਾਂ ਨੂੰ ਵੀ, ਕੌਮੀ ਆਵਾਜ਼ ਰੇਡੀਓ ਦੇ ਪ੍ਰਬੰਧਕਾਂ ਨੂੰ ਔਰ ਉਹਨਾਂ ਦੇ ਜਿਹੜੇ ਮੋਡਰੇਟਰਸ ਨੇ ਪ੍ਰੋਗਰਾਮ ਦੇ, ਅੱਡ-ਅੱਡ ਪ੍ਰੋਗਰਾਮਾਂ ਦੇ, ਕਿ ਉਹਨਾਂ ਨੇ ਇਸ ਇਸ਼ੂ ਨੂੰ ਬਿਲਕੁਲ ਖੜੇ ਪੈਰ ਜਿਹੜਾ ਹੈ ਉਹ ਹੈਂਡਲ ਕੀਤਾ, ਬੜੇ ਚੰਗੇ ਢੰਗ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਮੈਸੇਜ ਵੀ ਦਿੱਤਾ ਹੈ ਔਰ ਇਹਦੇ ਨਾਲ ਜਿਹੜਾ ਹੈ ਉਹ ਦੁਸ਼ਮਣ ਨੂੰ ਵੀ ਸੁਨੇਹਾ ਮਿਲਿਆ ਵੀ ਇਹ ਸਿੱਖ ਚੇਜ਼ ਕਰਨਗੇ ਸਾਨੂੰ, ਕਿਤੇ ਕਿਤੇ ਵੀ ਜਾਈ। ਔਰ ਇਹ ਗੱਲ
ਮੈਂ ਉਹਨੂੰ ਕੁਲਦੀਪ ਨਈਅਰ ਨੂੰ ਜਿਹੜਾ ਬੜਾ ਵੱਡਾ ਹਿੰਦੂ ਨੈਸ਼ਨਲਿਸਟ ਹੈ, ਇਹ ਗੱਲ ਸ਼ਿਕਾਗੋ ਦੇ ਵਿੱਚ ਕਹੀ ਸੀ 1994 ਚ ਕਿ ਵੀ ਇਹ ਗੱਲ ਯਾਦ ਰੱਖੋ ਵੀ ਤੁਸੀਂ ਕਿੱਥੇ ਦੌੜੋਗੇ ਜਿਹੜੇ ਤੁਸੀਂ ਵਾਰ ਕ੍ਰਿਮੀਨਲ ਹੋ। ਜੀ ਜੀ ਕਿ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਜਿਹੜੇ ਵਾਰ ਕ੍ਰਿਮੀਨਲ ਅਸੀਂ ਪਿੱਛਾ ਕਰਾਂਗੇ, ਅਸੀਂ ਲੱਭਾਂਗੇ, ਤੁਹਾਨੂੰ ਲੈ ਕੇ ਖਾਲਿਸਤਾਨ ਜਾਵਾਂਗੇ, ਐਕਸਟ੍ਰਾਡਾਈਟ ਕਰਕੇ ਮੁਕੱਦਮੇ ਚਲਾ ਕੇ ਫਾਈਲ ਆਵਾਂਗੇ ਜਿਹੜੇ ਜਿਹੜੇ ਤੁਸੀਂ ਗੁਨਾਹਗਾਰ ਹੋ, ਵਾਰ ਕ੍ਰਿਮੀਨਲ ਹੋ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਵਾਰ ਕ੍ਰਿਮੀਨਲਸ ਦਾ ਨੂੰ ਚੇਜ਼ ਕਰਨਾ ਜਿੱਥੇ ਵੀ ਹੈ ਇਹ ਬੜਾ ਇੰਪੋਰਟੈਂਟ ਹੈ। ਇਹ ਇਹਨਾਂ ਨੂੰ ਡੀਮੋਰਲਾਈਜ਼ ਵੀ ਕਰਦਾ ਔਰ ਕੌਮ ਦੇ ਅੰਦਰ ਵੀ ਇਹ ਜਜ਼ਬਾ ਜਾਗਦਾ ਕਿ ਵੀ ਅਸੀਂ ਜਸਟਿਸ ਲੈਣਾ ਹੈ, ਇਨਸਾਫ ਲੈਣਾ ਹੈ। ਜੀ ਡਾਕਟਰ ਸਾਹਿਬ, ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।